ਕਿਵੇਂ ਦੇਖਦੇ ਹੋ ਜੀ ਸਮੁੱਚੇ ਘਟਨਾਕ੍ਰਮ ਨੂੰ, ਸੁਪਰੀਮ ਕੋਰਟ ਦੀ ਅਹਿਮ ਟਿੱਪਣੀ ਨੂੰ? ਇਹ ਜਿਹੜਾ ਪੰਜਾਬ ਦੇ ਨਾਲ ਧੱਕਾ ਔਰ ਤਰਾਸਦੀ ਹੋ ਰਹੀ ਹੈ, ਇਹ ਉਹਦੇ 'ਚ ਇੱਕ ਨਵੀਂ ਕੜੀ ਆ। 47 ਵਿੱਚ ਜਿਹੜੀ ਪੰਜਾਬ ਨਾਲ ਧੱਕਾ ਹੋਇਆ, ਜੋ ਪੰਜਾਬ ਨੇ, ਉਹਦੇ ਵਿੱਚੋਂ ਹੀ ਇਹ ਪਾਣੀ ਦਾ ਦਰਦ ਹੱਥਾਂ ਨਾਲ ਦਿੱਤੀਆਂ ਸਾਨੂੰ ਦੰਦਾਂ ਨਾਲ ਖੋਲ੍ਹਣੀਆਂ ਪੈ ਰਹੀਆਂ ਨੇ। ਨੈਸ਼ਨਲ ਇੰਟਰਸਟ ਦੇ ਵਿੱਚ ਅਸੀਂ ਰਾਜਸਥਾਨ ਨੂੰ ਪਾਣੀ ਦੇ ਰੈਪੇਰੀਅਨ ਲਾਅ ਦੇ ਖਿਲਾਫ ਜਿਹੜੀ ਪ੍ਰਕਾਸ਼ ਸਿੰਘ ਬਾਦਲ ਤੇ ਚੌਧਰੀ ਦੇਵੀ ਲਾਲ ਨੇ ਕਰਨੀ ਸੀ, ਉਹ ਸੰਨ 82 'ਚ ਫਿਰ ਇੰਦਰਾ ਕਰਦੀ ਹੈ, ਜਦੋਂ ਚਾਂਦੀ ਦੀ ਕਹੀ ਅਮਰਿੰਦਰ ਸਿੰਘ ਵੱਲੋਂ। ਦਰਬਾਰਾ ਸਿੰਘ ਵੇਲੇ ਪ੍ਰੈਜ਼ੀਡੈਂਟ ਰੂਲ ਵੇਲੇ 84 ਤੱਕ ਕਨਾਲ ਨਹੀਂ ਬਣਦੀ, ਕਨਾਲ ਬਣਦੀ ਹੈ 86 ਔਨਵਰਡਸ, 86 ਤੋਂ 90 ਤੱਕ। ਇਹ ਤਾਂ ਫਿਰ ਜਦੋਂ ਭਾਈ ਜਟਾਣਾ ਤੇ ਭਾਈ ਚੰਨਾ ਐਕਸ਼ਨ ਕਰਦੇ ਨੇ, ਉਦੋਂ ਬਾਅਦ ਕਨਾਲ ਬਣਨੀ ਰੁਕੀ। ਇਹ ਜਿਹੜਾ ਵਾਟਰ ਡਿਸਪਿਊਟ ਐਕਟ ਹੈ 1956 ਵਾਲਾ, ਉਹ ਡਿਟਰਮਿਨ ਕਰਦਾ ਹੈ, ਉਹ ਕਹਿੰਦਾ ਹੈ ਵੀ ਜਿਹੜੀਆਂ ਰਾਈਪੇਰੀਅਨ ਸਟੇਟਸ ਹੈ ਉਹੀ ਸਿਰਫ ਹੱਕਦਾਰ ਨੇ। ਪਾਣੀ ਦਾ ਮਾਲਕ ਜੇ ਪੰਜਾਬ ਬਣੂਗਾ, ਜੇ ਮਾਲਕੀ ਦਾ ਹੱਕ ਰੱਖੇਗਾ, ਤਾਂ ਹੀ ਤੁਸੀਂ ਅੱਗੋਂ ਕੁਛ ਕਰ ਸਕਦੇ। ਕਿਸੇ ਸਰਕਾਰ ਨੇ ਇਨਕਲੂਡਿੰਗ ਦਾ ਪ੍ਰੈਜ਼ੈਂਟ ਗਵਰਨਮੈਂਟ ਨੇ ਸੁਪਰੀਮ ਕੋਰਟ 'ਚ ਆਪਦਾ ਮਾਲਕਾਨਾ ਹੱਕ ਹੀ ਨਹੀਂ ਕਲੇਮ ਕੀਤਾ। TV 84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਬਰਾਜ। ਜੇ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਪਾਣੀਆਂ ਦੀ ਗੱਲ ਚੱਲਦੀ ਹੈ। ਲੰਬੇ ਸਮੇਂ ਤੋਂ ਪੰਜਾਬ ਦੇ ਪਾਣੀਆਂ ਨੂੰ ਲੈ ਕੇ SYL ਨਹਿਰ ਦਾ ਜੋ ਮਸਲਾ ਹੈ ਲਟਕਦਾ ਆ ਰਿਹਾ ਹੈ। SYL ਨਹਿਰ ਦੇ ਉੱਪਰ ਕਿਤੇ ਨਾ ਕਿਤੇ ਵੱਡੇ ਸੰਘਰਸ਼ ਵੀ ਹੋਏ ਨੇ ਅਤੇ ਭਾਈ ਬਲਵਿੰਦਰ ਸਿੰਘ ਜਟਾਣਾ, ਚਰਨਜੀਤ ਸਿੰਘ ਚੰਨਾ, ਇਹਦੇ ਨਾਲ ਸੰਬੰਧਿਤ ਹੋਰ ਜਿਹੜੇ ਖਾੜਕੂ ਜਥੇਬੰਦੀਆਂ ਦੇ ਮੁਖੀ ਜਾਂ ਖਾੜਕੂ ਸਿੰਘ ਮੰਨੇ ਜਾਂਦੇ ਨੇ, ਉਹਨਾਂ ਨੇ ਵੱਡੀਆਂ ਕੁਰਬਾਨੀਆਂ ਵੀ ਕੀਤੀਆਂ ਨੇ। ਇਸ ਦੇ ਬਾਬਤ ਮੌਜੂਦਾ ਸਮੇਂ ਦੇ ਵਿੱਚ ਸੁਪਰੀਮ ਕੋਰਟ ਦੇ ਵੱਲੋਂ ਵੀ ਇੱਕ ਅਹਿਮ ਟਿੱਪਣੀ ਕੀਤੀ ਗਈ ਹੈ। ਇਸ ਟਿੱਪਣੀ ਦੀਆਂ ਪੰਜਾਬ ਪੱਖੀ ਵੱਡੀਆਂ ਧਿਰਾਂ ਦੇ ਵਿੱਚ ਵੱਡੀਆਂ ਚਰਚਾਵਾਂ ਵੀ ਹੋਣੀਆਂ ਸ਼ੁਰੂ ਹੋ ਗਈਆਂ ਨੇ। ਇਸੇ ਦੇ ਬਾਬਤ ਗੱਲਬਾਤ ਕਰ ਲੈਂਦੇ ਹਾਂ। ਇਹ ਮਸਲਾ ਕੀ ਹੈ, ਪੰਜਾਬ ਦੀਆਂ ਅਤੇ ਹੋਰ ਸੂਬਿਆਂ ਦੀਆਂ ਜਿਹੜੀਆਂ ਸਿਆਸੀ ਧਿਰਾਂ ਨੇ ਇਹਦੇ ਉੱਪਰ ਆਪਣੀ ਸੌੜੀ ਰਾਜਨੀਤੀ ਕਰਦੀਆਂ ਕਿਵੇਂ ਨਜ਼ਰ ਆ ਰਹੀਆਂ ਨੇ। ਔਰ ਗੱਲਬਾਤ ਕਰਨ ਵਾਸਤੇ ਮੇਰੇ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੁੱਖ ਨੁਮਾਇੰਦੇ ਸਰਦਾਰ ਕੁਸ਼ਲਪਾਲ ਸਿੰਘ ਮਾਨ ਨੇ। ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਮਾਨ ਸਾਹਿਬ, ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਧੰਨਵਾਦ ਜੀ, ਆਪ ਆਏ, ਆਪ ਜੀ ਨੇ ਗੱਲ ਕਰਨੀ ਸ਼ੁਰੂ ਕੀਤੀ। ਮਾਨ ਸਾਹਿਬ, ਸਭ ਤੋਂ ਪਹਿਲਾਂ ਜਿਸ ਤਰੀਕੇ ਦੇ ਨਾਲ ਮੈਂ ਜ਼ਿਕਰ ਕਰ ਦਿੱਤਾ ਆਪਣੇ ਸ਼ਬਦਾਂ ਦੇ ਵਿੱਚ ਕਿ ਸੁਪਰੀਮ ਕੋਰਟ ਦੇ ਵੱਲੋਂ ਮੌਜੂਦਾ ਸਮੇਂ ਦੇ ਵਿੱਚ ਇੱਕ ਅਹਿਮ ਟਿੱਪਣੀ ਕੀਤੀ ਗਈ ਹੈ, ਔਰ ਅਹਿਮ ਟਿੱਪਣੀ ਕਰਦਿਆਂ ਹੋਇਆਂ ਜਿਹੜਾ ਹੈ ਸੈਂਟਰਲ ਏਜੰਸੀਆਂ ਨੂੰ, ਸੈਂਟਰ ਸਰਕਾਰ ਨੂੰ, ਨਾਲ ਹੀ ਪੰਜਾਬ ਸਰਕਾਰ ਨੂੰ ਇੱਕ ਹੁਕਮ ਜਾਰੀ ਕੀਤੇ ਗਏ ਨੇ ਕਿ ਸਰਵੇ ਕੀਤਾ ਜਾਣਾ ਚਾਹੀਦਾ ਹੈ। ਸਰਵੇ ਦੇ ਵਿੱਚ ਜਿਹੜਾ ਪੰਜਾਬ ਸਰਕਾਰ ਹੈ ਸੁਰੱਖਿਆ ਬਹਾਲ ਰਖਵਾਏ, ਔਰ ਸੁਰੱਖਿਆ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਲਾ ਦਿੱਤੀ ਗਈ ਹੈ। ਸੈਂਟਰਲ ਏਜੰਸੀਆਂ ਭੇਜੀਆਂ ਜਾਣਗੀਆਂ। ਕਿਵੇਂ ਦੇਖਦੇ ਹੋ ਜੀ ਸਮੁੱਚੇ ਘਟਨਾਕ੍ਰਮ ਨੂੰ, ਸੁਪਰੀਮ ਕੋਰਟ ਦੀ ਅਹਿਮ ਟਿੱਪਣੀ ਨੂੰ? ਇਹ ਜਿਹੜਾ ਪੰਜਾਬ ਦੇ ਨਾਲ ਧੱਕਾ ਔਰ ਤਰਾਸਦੀ ਹੋ ਰਹੀ ਹੈ, ਇਹ ਉਹਦੇ 'ਚ ਇੱਕ ਨਵੀਂ ਕੜੀ ਆ ਗਈ ਹੈ। ਔਰ ਸਾਡਾ ਜਿਹੜਾ ਕੇਸ ਹੈ ਉਹ ਕਦੀ ਪ੍ਰੋਪਰਲੀ ਪ੍ਰੈਜ਼ੈਂਟ ਹੀ ਨਹੀਂ ਹੋ ਰਿਹਾ, ਕਿਉਂਕਿ ਜਿਹੜੀ ਹੁਕਮਰਾਨ ਜਮਾਤ ਹੈ, ਸ਼ਾਇਦ ਉਹਨਾਂ ਦੇ ਗੋਡਿਆਂ 'ਚ ਭਾਰ ਚੁੱਕਣ ਦੀ ਕੈਪੈਸਿਟੀ ਹੈ ਨਹੀਂ। ਹੁਣ ਮੈਂ ਤੁਹਾਨੂੰ ਥੋੜ੍ਹਾ ਜਿਹਾ, ਮੈਨੂੰ ਵਕਤ ਦਿਓ, ਬਿਕੋਜ਼ ਇਹ ਗੱਲ ਐਕਸਪਲੇਨ ਕਰਨੀ ਪਏਗੀ, ਤੁਹਾਨੂੰ ਸਮਝਾਉਣੀ ਪਏਗੀ। ਨਹਿਰਾਂ ਦਾ, ਦਰਿਆ 'ਚੋਂ ਪਾਣੀ ਕੱਢਣ ਦਾ ਕੰਮ ਸਭ ਤੋਂ ਪਹਿਲਾਂ ਜਹਾਂਗੀਰ ਨੇ ਸ਼ੁਰੂ ਕੀਤਾ ਸੀ। ਤੁਹਾਡੇ ਦਰਸ਼ਕ ਕਹਿਣਗੇ ਵੀ ਮਤਲਬ ਉੱਥੋਂ ਅਸੀਂ ਨਹਿਰਾਂ, ਜਦੋਂ ਰਾਵੀ ਦਾ ਪਾਣੀ ਕੱਢ ਕੇ ਲਾਹੌਰ ਵੱਲ ਨੂੰ ਲੈ ਕੇ ਗਏ ਨੇ, ਫਿਰ ਮਹਾਰਾਜਾ ਰਣਜੀਤ ਸਿੰਘ ਵੇਲੇ ਵਿਕਾਸ ਹੋਇਆ ਨਹਿਰਾਂ ਦਾ। ਉਸ ਤੋਂ ਬਾਅਦ ਅੰਗਰੇਜ਼ ਨੇ, ਉਦੋਂ ਜਿਹੜੀ ਪੁਰਾਣੀ ਸੀ ਉਹਨੂੰ ਅੱਪਰ ਬਾਰੀ ਦੁਆਬ ਕਨਾਲ ਕਹਿੰਦੇ ਸੀ, ਅੱਪਰ ਬਾਰੀ। ਫਿਰ ਅੰਗਰੇਜ਼ ਨੇ ਕਨਾਲਸ ਬਣਾਇਆ, ਨੈਟਵਰਕ ਇਰੀਗੇਸ਼ਨ ਬਣਾਇਆ, ਜਿਹਦੇ 'ਚ ਫਿਰ ਇਹ 12 ਆਬਾਦ ਕੀਤੀਆਂ। ਮੁਲਤਾਨ ਹੋ ਗਿਆ, ਜਿਹੜਾ ਸਾਊਥ ਵੈਸਟ ਪੰਜਾਬ ਸੀ ਨਾ ਜੀ, ਯੂਨਾਈਟਿਡ ਪੰਜਾਬ, ਉਹਦੇ ਵਿੱਚ ਫਿਰ 12 ਆਬਾਦ ਕੀਤੀਆਂ। ਉੱਥੇ ਨਹਿਰਾਂ ਦਾ ਪਾਣੀ ਲੈ ਕੇ ਗਏ। ਸੋ ਸਭ ਕੁਛ ਠੀਕ। ਇਹ ਕੰਮ ਜ਼ਿਆਦਾ ਅੰਗਰੇਜ਼ ਨੇ 1890-95 'ਚ 12 ਆਬਾਦ ਕੀਤੀਆਂ। ਫਿਰ 47 ਆਉਂਦਾ। 47 ਵਿੱਚ ਜਿਹੜੀ ਪੰਜਾਬ ਨਾਲ ਧੱਕਾ ਹੋਇਆ, ਜੋ ਪੰਜਾਬ ਨੇ, ਉਹਦੇ ਵਿੱਚੋਂ ਹੀ ਇਹ ਪਾਣੀ ਦਾ ਦਰਦ ਨਿਕਲਦਾ।
ਜਦੋਂ 47 ਹੋ ਜਾਂਦਾ ਹੈ, ਵੰਡ ਹੋ ਜਾਂਦੀ ਹੈ, ਇਹ ਪਾਣੀ ਰੋਕ ਲੈਂਦੇ ਨੇ, ਪਾਕਿਸਤਾਨ ਨੂੰ ਜਾਂਦਾ। ਕਾਫੀ ਝਗੜਾ ਵਧਣ ਲੱਗਦਾ, ਫਿਰ ਵਰਲਡ ਬੈਂਕ ਵਿੱਚ ਆਉਂਦਾ। ਵਰਲਡ ਬੈਂਕ ਜਦੋਂ ਵਿੱਚ ਆਉਂਦਾ ਹੈ ਤੇ ਫਿਰ 1955 ਤੋਂ ਲੈ ਕੇ 60 'ਚ ਇੰਡਸ ਵਾਟਰ ਟਰੀਟੀ ਸਾਈਨ ਹੁੰਦੀ ਹੈ। ਉਦੋਂ ਗਲਤੀ ਹੁੰਦੀ ਹੈ ਜਾਂ ਹਿੰਦ ਸਰਕਾਰ ਜਾਣ ਕੇ ਕਰਦੀ ਹੈ ਭਈ ਪਾਣੀ 3 ਦਰਿਆ ਇੱਧਰ ਦੇ ਹੋ ਗਏ, ਸਤਲੁਜ, ਬਿਆਸ, ਰਾਵੀ, ਚਨਾਬ, ਜੇਹਲਮ ਤੇ ਇੰਦਸ, ਸਿੰਧ। ਇਹ ਦਰਿਆ ਮੋਟੀ ਮੋਟੀ ਇਹ ਗੱਲ ਸੀ ਵੀ ਇਹ ਪਾਕਿਸਤਾਨ ਪਾਣੀ ਵਰਤੇਗਾ, ਚਨਾਬ, ਜੇਹਲਮ, ਸਿੰਧ ਦਾ, ਤੇ ਸਤਲੁਜ, ਬਿਆਸ ਤੇ ਰਾਵੀ ਦਾ ਚੜ੍ਹਦਾ ਪੰਜਾਬ ਪਾਣੀ ਵਰਤੇ। ਉਹ ਫਿਰ ਉਦੋਂ ਜਦੋਂ ਡਿਵੀਜ਼ਨ ਕਰਨੀ ਸੀ ਤੇ ਉਦੋਂ ਇਹਨਾਂ ਨੇ ਕਿਹਾ ਵੀ ਤੁਹਾਡੀ ਕਿੰਨੀ ਰਿਕੁਆਇਰਮੈਂਟ ਹੈ। ਹੁਣ ਜਿਹੜਾ ਉਦੋਂ ਦਾ ਯੂਨਾਈਟਿਡ ਪੰਜਾਬ ਸੀਗਾ, ਜਿਹੜਾ ਪੰਜਾਬ, ਹਰਿਆਣਾ, ਹਿਮਾਚਲ ਸੀ, ਉਹਦੀ ਜਿਹੜੀ ਰਿਕੁਆਇਰਮੈਂਟ ਵਧਾ ਕੇ ਵਿਖਾਉਣ ਨੂੰ ਇਹਨਾਂ ਨੇ ਗੰਗ ਕਨਾਲ ਦੇ ਨਾਲ ਰਾਜਸਥਾਨ ਦੀ ਰਿਕੁਆਇਰਮੈਂਟ ਬਣਾ ਕੇ ਵਰਲਡ ਬੈਂਕ ਨੂੰ ਦੇ ਦਿੱਤੀ। ਸਭ ਤੋਂ ਵੱਡੀ ਸਾਡੀ ਗਲਤੀ ਉਦੋਂ ਹੋਈਆਂ, ਉਹ ਕਹਿੰਦੇ ਨਾ ਵੀ ਹੱਥਾਂ ਨਾਲ ਦਿੱਤੀਆਂ ਸਾਨੂੰ ਦੰਦਾਂ ਨਾਲ ਖੋਲ੍ਹਣੀਆਂ ਪੈ ਰਹੀਆਂ ਨੇ। ਸਭ ਤੋਂ ਪਹਿਲਾਂ ਉਦੋਂ ਕਹਿੰਦੇ ਜੀ, ਮੈਂ ਪੜ੍ਹ ਰਿਹਾ ਸੀ ਵੀ ਨੈਸ਼ਨਲ ਇੰਟਰਸਟ ਦੇ ਵਿੱਚ ਅਸੀਂ ਰਾਜਸਥਾਨ ਨੂੰ ਪਾਣੀ ਦੇ ਦਿੱਤਾ, ਰਾਈਪੇਰੀਅਨ ਲਾਅ ਦੇ ਖਿਲਾਫ। ਗਲਤੀਆਂ ਹੋ ਗਈਆਂ, ਗਲਤੀ ਹੋਈ, ਬਹੁਤ ਵੱਡਾ ਬਲੰਡਰ ਹੈ ਇੰਡਸ ਵਾਟਰ ਟਰੀਟੀ। ਉਦੋਂ ਬਾਅਦ ਸੰਨ 66 ਆਉਂਦਾ, ਪੰਜਾਬ ਦੀ ਦੂਜੀ ਪਾਰਟੀਸ਼ਨ ਆਉਂਦੀ ਹੈ। ਉਹ ਮੈਨੂੰ ਨਾ ਵਾਰ-ਵਾਰ ਸਾਡੇ ਸਾਰੇ ਦੁੱਖਾਂ ਦਾ ਜਿਹੜਾ ਬਦਨੀਤੀ ਸੀਗੀ ਪੰਜਾਬੀ ਸੂਬਾ ਬਣਾਉਣ 'ਚ ਇੰਦਰਾ ਗਾਂਧੀ ਦੀ, ਉਹ ਨਾ ਸਰਦਾਰ ਕਪੂਰ ਸਿੰਘ ਨੇ ਜਦੋਂ ਜਵਾਬ ਦਿੱਤਾ ਪੰਜਾਬ ਰੀਆਰਗਨਾਈਜੇਸ਼ਨ ਐਕਟ ਦਾ, ਤੇ ਉਹਨਾਂ ਦੀ ਓਪਨਿੰਗ ਲਾਈਨ ਸੀ ਇੰਡੀਅਨ ਪਾਰਲੀਮੈਂਟ 'ਚ, ਰਿਕਾਰਡ ਹੈ ਪਾਰਲੀਮੈਂਟ ਦਾ, ਦੈਟ ਇਟ ਇਜ਼ ਕਨਸੀਵਡ ਇਨ ਸਿਨ। ਇਹ ਹਰਾਮ ਦੀ ਪੈਦਾਇਸ਼ ਹੈ। ਜੇ ਇਹਦਾ ਅਨੁਵਾਦ ਪੰਜਾਬੀ 'ਚ ਕਰੀਏ ਨਾ, ਕਿ ਬੱਚੇ ਨੂੰ ਜਿਹੜਾ ਹਰਾਮ ਦਾ ਬੱਚਾ ਹੋਵੇ ਉਹਨੂੰ ਕਹਿੰਦੇ ਨੇ ਹੀ ਇਜ਼ ਕਨਸੀਵਡ ਇਨ ਸਿਨ। ਤੇ ਸਰਦਾਰ ਕਪੂਰ ਸਿੰਘ ਦੀ ਓਪਨਿੰਗ ਰਿਮਾਰਕਸ ਨੇ ਦੈਟ ਦਿਸ ਐਕਟ ਇਜ਼ ਕਨਸੀਵਡ ਇਨ ਸਿਨ। ਉਹ ਸੈਕਸ਼ਨ 78, 79, 80 3 ਸੈਕਸ਼ਨ ਨੇ ਜਿਹੜਾ ਪਾਣੀਆਂ ਨੂੰ ਡੀਲ ਕਰਦੇ ਨੇ। ਸਾਡੇ ਨਾਲ ਤਾਂ ਉਹਦੇ 'ਚ ਹੀ ਧੱਕਾ ਹੋ ਗਿਆ। ਉਹਦੇ 'ਚ ਭਾਖੜਾ, ਜਿਹੜਾ ਉਦੋਂ ਭਾਖੜਾ ਬੋਰਡ ਦੀ ਗੱਲ ਹੋਈ, ਭਾਖੜਾ ਮੈਨੇਜਮੈਂਟ ਬੋਰਡ ਦੀ ਗੱਲ ਹੋਈ, ਬਿਆਸ ਤਾਂ ਉਦੋਂ ਪ੍ਰੋਜੈਕਟ ਅਲੱਗ ਸੀਗਾ, ਉਹਦੇ 'ਚ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਬਣਦਾ ਉਹ ਸੈਕਸ਼ਨਸ। ਅਤੇ ਉਹਦੇ 'ਚ ਕਿਹਾ ਸੀ ਵੀ ਜਿਹੜਾ ਪਾਣੀ ਦਾ ਜਿਹੜੀ ਵੰਡ ਹੈ, ਉਹ ਜਿਹੜੀਆਂ ਸਕਸੈਸਰ ਸਟੇਟਸ ਨੇ ਪੰਜਾਬ ਦੀਆਂ, ਉਹ ਆਪਸ ਦੇ ਵਿੱਚ 2 ਸਾਲ 'ਚ ਸੁਲਝਾ ਲੈਣਗੀਆਂ, ਨਹੀਂ ਤਾਂ ਫਿਰ ਸੈਂਟਰ ਕਰੂਗਾ। ਸੋ ਉਸ ਕਰਕੇ ਸੈਂਟਰ ਉਸ ਐਕਟ ਦੇ ਵਿੱਚ ਇੱਕ ਲਾਈਨ ਲਿਖ ਕੇ ਆਪਣੇ ਕੋਲੇ ਪਾਵਰਸ ਲੈ ਜਾਂਦਾ ਹੈਗਾ। ਫਿਰ ਇੱਕ ਵਾਟਰ ਡਿਸਪਿਊਟਸ ਐਕਟ ਹੁੰਦਾ, 1956 'ਚ ਬਣਦਾ। ਉਹਦੇ 'ਚ ਇੱਕ ਬੇਸਿਕ ਪ੍ਰਿੰਸੀਪਲ ਹੈ ਵੀ ਕਲੇਮ ਰਾਈਪੇਰੀਅਨ ਸਟੇਟਸ ਦਾ। ਉਸ ਤੋਂ ਬਾਅਦ 78 ਆਉਂਦਾ, 77 'ਚ ਪ੍ਰਕਾਸ਼ ਸਿੰਘ ਬਾਦਲ ਚੀਫ ਮਿਨਿਸਟਰ ਬਣਦਾ। ਮਤਲਬ ਸਾਡੀਆਂ ਜੜ੍ਹਾਂ 'ਚ ਤਾਂ ਇਹੀ ਸਾਰੇ ਬੈਠੇ ਨੇ। 77 ਦੇ ਵਿੱਚ ਮੋਰਾਰਜੀ ਦੇਸਾਈ ਪ੍ਰਾਈਮ ਮਿਨਿਸਟਰ ਬਣਦਾ। ਪਹਿਲਾਂ ਇੰਦਰਾ ਨੇ 66 ਸਾਰਾ ਕੁਛ ਕਰਤਾ। ਪ੍ਰਾਈਮ ਮਿਨਿਸਟਰ ਮੋਰਾਰਜੀ ਦੇਸਾਈ ਵੇਲੇ ਪ੍ਰਕਾਸ਼ ਸਿੰਘ ਬਾਦਲ ਚੀਫ ਮਿਨਿਸਟਰ ਬਣਦਾ, ਇੱਧਰ ਚੌਧਰੀ ਦੇਵੀ ਲਾਲ ਹਰਿਆਣਾ ਚੀਫ ਮਿਨਿਸਟਰ ਬਣਦਾ। ਜਨਵਰੀ ਜਾਂ ਫੈਬਰਰੀ 78 ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਚੀਫ ਮਿਨਿਸਟਰਸ਼ਿਪ 'ਚ SYL ਦੀ ਜ਼ਮੀਨ ਅਕਵਾਇਰ ਹੋਣ ਦੀ ਨੋਟੀਫਿਕੇਸ਼ਨ ਹੁੰਦੀ ਹੈ। ਔਰ ਉਹਦੇ 'ਚ ਪਲਾਨ ਇਹ ਸੀਗਾ ਵੀ ਚੌਧਰੀ ਦੇਵੀ ਲਾਲ ਅਤੇ ਪ੍ਰਕਾਸ਼ ਸਿੰਘ ਬਾਦਲ ਦੋਨੋਂ ਰਲ ਕੇ ਇਸ ਨਹਿਰ ਦੀ ਇਨੈਗੋਰੇਸ਼ਨ ਕਰਨਗੇ। ਉਹ ਫਿਰ ਪ੍ਰੋਸੈਸ ਹੋਇਆ ਵੀ 2.5 ਸਾਲਾਂ 'ਚ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਟੁੱਟ ਗਈ। ਉਹ ਇਨੈਗੋਰੇਸ਼ਨ ਜਿਹੜੀ ਪ੍ਰਕਾਸ਼ ਸਿੰਘ ਬਾਦਲ ਅਤੇ ਚੌਧਰੀ ਦੇਵੀ ਲਾਲ ਨੇ ਕਰਨੀ ਸੀ, ਉਹ ਸੰਨ 82 'ਚ ਫਿਰ ਇੰਦਰਾ ਕਰਦੀ ਹੈ, ਜਦੋਂ ਚਾਂਦੀ ਦੀ ਕਹੀ ਅਮਰਿੰਦਰ ਸਿੰਘ ਉਹਨੂੰ ਦਿੰਦਾ। ਠੀਕ ਹੈ ਨਾ ਜੀ। ਮਾਨ ਸਾਹਿਬ ਜੀ, ਅੱਜ ਦੀ ਸਥਿਤੀ ਦੀ ਗੱਲ ਅੱਜ ਦੀ ਸਥਿਤੀ ਤੇ ਗੱਲਬਾਤ ਆ ਰਿਹਾ, ਤੁਹਾਨੂੰ ਸਮਝਾਊਂਗਾ
ਅੱਜ ਦੀ ਜਿਹੜੀ ਸੁਪਰੀਮ ਕੋਰਟ ਦੀ ਟਿੱਪਣੀ ਹੈ ਨਾ, ਉਦੋਂ ਬਾਅਦ ਕੀ ਹੁੰਦਾ ਹੈ, ਪਰ ਨਹਿਰ ਨਹੀਂ ਬਣਦੀ ਕਿਉਂਕਿ ਰੌਲਾ ਪੈ ਜਾਂਦਾ, ਖਲਾ ਪੈ ਜਾਂਦਾ, ਧਰਮ ਯੁੱਧ ਮੋਰਚਾ ਲੱਗ ਜਾਂਦਾ। ਫਿਰ ਆਉਂਦਾ ਰਾਜੀਵ ਲੌਂਗੋਵਾਲ ਅਕੋਰਡ। ਰਾਜੀਵ ਲੌਂਗੋਵਾਲ ਅਕੋਰਡ ਵਿੱਚ ਜਦੋਂ ਬਰਨਾਲਾ ਸਾਹਿਬ ਚੀਫ ਮਿਨਿਸਟਰ ਬਣਦੇ ਹੈ ਤੇ ਉਹਦੇ 'ਚ ਕਮਿਟਮੈਂਟ ਕਰੇ ਆਉਂਦੇ ਨੇ ਵੀ ਅਸੀਂ ਸਤਲੁਜ ਯਮੁਨਾ ਲਿੰਕ ਨਾਲ ਬਣਾਵਾਂਗੇ। ਤੇ ਪਹਿਲੀ ਕਲੌਜ਼ ਉਹਦੇ ਵਿੱਚ ਜਦੋਂ ਵਾਟਰ ਡਿਸਪਿਊਟਸ ਦੀ ਗੱਲ ਹੈ, ਬਾਕੀ ਚੀਜ਼ਾਂ ਤਾਂ ਚੰਡੀਗੜ੍ਹ ਨਹੀਂ ਮਿਲਿਆ, ਆਹ ਨਹੀਂ ਮਿਲਿਆ, ਉਹ ਨਹੀਂ ਮਿਲਿਆ, ਉਹ ਤਾਂ ਬਹੁਤ ਸਾਰਾ ਕੁਛ ਹੀ ਨਹੀਂ ਨਾ ਹੋਇਆ ਰਾਜੀਵ ਲੌਂਗੋਵਾਲ ਅਕੋਰਡ। ਹੁਣ ਸੁਪਰੀਮ ਕੋਰਟ ਉਹਦੇ 'ਚੋਂ ਕਹਿੰਦੇ ਜੀ ਸਾਡੀ ਕਮਿਟਮੈਂਟ ਹੈ, ਪਾਣੀ ਕਿਹਨੂੰ ਮਿਲਦਾ ਹੈ ਉਹਦੇ ਲਈ ਟ੍ਰਿਬਿਊਨਲ ਬਣਾਓ, ਜਿਹੜਾ ਇਰਾਦੀ ਟ੍ਰਿਬਿਊਨਲ ਬਣਦਾ। ਅੱਜ ਸੁਪਰੀਮ ਕੋਰਟ ਤੁਹਾਨੂੰ ਉਹ ਜਿਹੜਾ ਰਾਜੀਵ ਲੌਂਗੋਵਾਲ ਅਕੋਰਡ 'ਚ ਕਮਿਟਮੈਂਟ ਦੇ ਆਏ ਨੇ, ਉਹ ਕਮਿਟਮੈਂਟ ਯਾਦ ਕਰਾ ਰਹੇ ਨੇ। ਉਦੋਂ ਬਾਅਦ ਜਦੋਂ ਜਿਹੜੀ ਕਨਾਲ ਬਣਨੀ ਸ਼ੁਰੂ ਹੋ ਜਾਂਦੀ ਹੈ, ਜੇ ਬਰਨਾਲਾ ਸਾਹਿਬ ਵੇਲੇ ਦੋਸ਼ੀ ਸਾਰੇ ਨੇ, ਉਹ ਬਣਦੀ ਰਹਿੰਦੀ ਹੈ। ਦਰਬਾਰਾ ਸਿੰਘ ਵੇਲੇ ਪ੍ਰੈਜ਼ੀਡੈਂਟ ਰੂਲ ਵੇਲੇ 84 ਤੱਕ ਕਨਾਲ ਨਹੀਂ ਬਣਦੀ, ਕਨਾਲ ਬਣਦੀ ਹੈ 86 ਔਨਵਰਡਸ, 86 ਤੋਂ 90 ਤੱਕ। ਇਹ ਤਾਂ ਫਿਰ ਜਦੋਂ ਭਾਈ ਜਟਾਣਾ ਤੇ ਭਾਈ ਚੰਨਾ ਐਕਸ਼ਨ ਕਰਦੇ ਨੇ, ਉਦੋਂ ਬਾਅਦ ਕਨਾਲ ਬਣਨੀ ਰੁਕਦੀ ਹੈ। ਫਿਰ ਆ ਜਾਓ 2002 'ਚ, ਫਿਰ ਜੱਜਮੈਂਟ ਆਉਂਦੀ ਹੈ ਸੁਪਰੀਮ ਕੋਰਟ ਦੀ ਭਈ ਇਹ ਕਨਾਲ ਬਣਾਓ, ਜਿਹੜੀ ਸੁਪਰੀਮ ਕੋਰਟ ਦੀ ਜੱਜਮੈਂਟ ਹੈ, ਲੰਬੇ ਸਮੇਂ ਦਾ ਰੇਡ। ਹਾਂ, ਫਿਰ 2004 ਦੇ ਵਿੱਚ ਜਿਹੜਾ ਅਮਰਿੰਦਰ ਸਿੰਘ ਨੇ ਵਾਟਰ ਟਰਮੀਨੇਸ਼ਨ ਐਕਟ ਪਾਸ ਕੀਤਾ ਹੈਗਾ, ਉਹਦੇ ਵਿੱਚ ਵੀ ਡਿਫੈਕਟ ਹੈ। ਉਹਦੇ 'ਚੋਂ ਕਹਿ ਗਿਆ ਵੀ ਜਿਹੜਾ ਪਾਣੀ ਅੱਜ ਜਾ ਰਿਹਾ ਉਹਨੂੰ ਜਾਣ ਦਿਓ ਹਰਿਆਣੇ ਨੂੰ। ਸਮਝ ਗਏ ਨਾ ਜੀ। ਹੁਣ ਜਿਹੜਾ ਉਹ ਟ੍ਰਿਬਿਊਨਲ ਬਣਾਇਆ ਸੀਗਾ ਰਾਜੀਵ ਲੌਂਗੋਵਾਲ ਅਕੋਰਡ 'ਚ, ਉਹਦੇ ਵਿੱਚ ਉਹਦੀ ਕਦੀ ਫਾਈਨਲ ਇੰਟੈਰਮ ਰਿਪੋਰਟ ਆਈ ਸੀ ਮੇਰੇ ਖਿਆਲ 89 ਜਾਂ 90 'ਚ, ਅੱਜ ਤੱਕ ਫਾਈਨਲ ਰਿਪੋਰਟ ਹੀ ਨਹੀਂ ਆਈ। ਇਹਦੇ 'ਚ ਇੱਕ ਹੋਰ ਚਲਾਕੀ ਹੋਈ ਹੈ 86 'ਚ। ਇਹ ਜਿਹੜਾ ਵਾਟਰ ਡਿਸਪਿਊਟ ਐਕਟ ਹੈ 1956 ਵਾਲਾ, ਉਹ ਡਿਟਰਮਿਨ ਕਰਦਾ ਹੈ, ਉਹ ਕਹਿੰਦਾ ਹੈ ਵੀ ਜਿਹੜੀਆਂ ਰਾਈਪੇਰੀਅਨ ਸਟੇਟਸ ਹੈ ਉਹੀ ਸਿਰਫ ਹੱਕਦਾਰ ਨੇ, ਤੇ ਰਾਈਪੇਰੀਅਨ ਬਣਦੀ ਨਹੀਂ ਹਰਿਆਣਾ। ਫਿਰ ਇਹਨਾਂ ਨੇ ਉਹ ਐਕਟ ਅਮੈਂਡ ਕੀਤਾ 86 'ਚ ਹਰਿਆਣੇ ਨੂੰ ਅਲਾਓ ਕਰਨ ਲਈ। ਰਾਜੀਵ ਲੌਂਗੋਵਾਲ ਅਕੋਰਡ ਤੋਂ ਬਾਅਦ ਇਹ ਬਦਮਾਸ਼ੀ ਹੋਈ ਹੈ, ਔਰ ਅਸੀਂ ਕਦੀ ਕੁਛ ਚੈਲੰਜ ਹੀ ਨਹੀਂ ਕੀਤਾ। ਉਹ ਟ੍ਰਿਬਿਊਨਲ ਦਾ ਅਵਾਰਡ ਅੱਜ ਤੱਕ ਨਹੀਂ ਆਇਆ, ਜਿਹੜਾ ਅੱਜ ਹੁਣ ਆ ਜਾਓ ਅੱਜ, ਇਹ ਮੈਂ ਹਿਸਟਰੀ ਸਾਰੀ ਤਾਂ ਸੁਣਾਈ ਹੈ। ਅੱਜ ਇਹ ਫੇਰ ਕਹਿੰਦੇ ਨੇ ਜੀ ਡਿਟਰਮਿਨ ਕਰੋ ਵੀ ਪਾਣੀ ਵਾਧੂ ਹੈ ਕਿ ਨਹੀਂ ਹੈ। ਗੱਲ ਇਹ ਹੈ, ਤੁਸੀਂ ਕਿਸੇ ਨੂੰ ਕੁਛ ਦੇਣਾ ਹੈ, ਸਭ ਤੋਂ ਪਹਿਲਾਂ ਮਾਲਕੀ ਤਾਂ ਡਿਟਰਮਿਨ ਕਰ ਲਓ। ਪਾਣੀ ਦਾ ਮਾਲਕ ਕੌਣ ਹੈ? ਪਾਣੀ ਦਾ ਮਾਲਕ ਜੇ ਪੰਜਾਬ ਬਣੂਗਾ, ਜੇ ਮਾਲਕੀ ਦਾ ਹੱਕ ਰੱਖੇਗਾ, ਤਾਂ ਹੀ ਤੁਸੀਂ ਅੱਗੋਂ ਕੁਛ ਕਰ ਸਕਦੇ ਹੋ। ਕਿਸੇ ਸਰਕਾਰ ਨੇ ਇਨਕਲੂਡਿੰਗ ਦਾ ਪ੍ਰੈਜ਼ੈਂਟ ਗਵਰਨਮੈਂਟ ਨੇ ਸੁਪਰੀਮ ਕੋਰਟ 'ਚ ਆਪਦਾ ਮਾਲਕਾਨਾ ਹੱਕ ਹੀ ਨਹੀਂ ਕਲੇਮ ਕੀਤਾ। ਤਰਾਸਦੀ ਇਹ ਹੈ, ਤੁਸੀਂ ਸਾਰਾ ਕੁਛ ਹੀ ਛੱਡੀ ਜਾ ਰਹੇ ਹੋ, ਜਦੋਂ ਮਾਲਕਾਨਾ ਹੱਕ ਹੀ ਨਹੀਂ ਕਲੇਮ ਕਰਦੇ ਤੁਸੀਂ ਜਿੱਤ ਹੀ ਨਹੀਂ ਸਕਦੇ। ਇਹ ਗਲਤੀਆਂ ਕਰ ਚੁੱਕੇ ਹੋ, ਤੁਸੀਂ ਇੰਨਾ ਕੁਛ ਲਿਖ ਕੇ ਦੇ ਚੁੱਕੇ ਹੋ ਵੀ ਤੁਹਾਨੂੰ ਕਿਸੇ ਨਾ ਕਿਸੇ ਪਾਸੇ ਦੱਬ ਲੈਂਦੇ ਹੋ। ਜਿੱਦਾਂ ਸੁਪਰੀਮ ਕੋਰਟ ਦੇ ਵੱਲੋਂ ਟਿੱਪਣੀ ਤੇ ਕਰ ਦਿੱਤੀ ਗਈ, ਕੀ ਲੱਗਦਾ ਕਿ ਜਿਹੜਾ ਰਿਪੇਰੀਅਨ ਲਾਅ ਹੈ ਉਹਨੂੰ ਧਿਆਨ ਹਿੱਤ ਨਹੀਂ ਰੱਖਿਆ ਗਿਆ? ਫਿਰ ਤੁਸੀਂ ਕਲੇਮ ਹੀ ਨਹੀਂ ਕਰ ਰਹੇ ਮਾਲਕੀ ਓਨਰਸ਼ਿਪ ਆਫ ਦ ਵਾਟਰ। ਉਹ ਕਿਤੇ ਕਿਸੇ ਨੇ ਪਿਛਲੇ 70 ਸਾਲ 'ਚ ਕਲੇਮ ਹੀ ਨਹੀਂ ਕੀਤੀ। ਅਸੀਂ ਆਪਦੇ ਹੱਥ ਵੱਢ ਕੇ ਸੁੱਟਤੇ ਜਦੋਂ ਅਸੀਂ ਰਾਜਸਥਾਨ ਨੂੰ ਇੰਡਸ ਵਾਟਰ ਟਰੀਟੀ ਪਾਣੀ ਲੈਣ ਲਈ ਕਹਿਣ ਨੂੰ ਵੀ ਜੀ ਨੈਸ਼ਨਲ ਇੰਟਰਸਟ 'ਚ ਅਸੀਂ ਪਾਣੀ ਵੱਧ ਦੇਤਾ ਉਹਨਾਂ ਨੂੰ। ਸੋ ਅਸੀਂ ਆਪਦੀ ਗਲਤੀ ਕੀਤੀ ਹੈ, ਬਟ ਹੁਣ ਕਾਵੇਰੀ ਡਿਸਪਿਊਟ ਦੇ ਵਿੱਚ ਸ਼ਾਇਦ
ਇੱਕ ਸਟੇਟ ਜਾਂ ਮੱਧ ਪ੍ਰਦੇਸ਼ ਜਾਂ ਕਿਹੜੀ ਸਟੇਟ ਨੇ ਕਲੇਮ ਕੀਤਾ ਸੀ, ਉਹ ਟ੍ਰਿਬਿਊਨਲ ਨੇ ਬਾਹਰ ਚੁੱਕ ਕੇ ਮਾਰਿਆ ਵੀ ਯੂ ਆਰ ਨਾਟ ਅ ਰਾਈਪੇਰੀਅਨ ਸਟੇਟ। ਉਹਦੇ 'ਚ ਵੀ ਅਮੈਂਡਮੈਂਟ ਕਰ ਚੁੱਕੇ ਹਾਂ, ਸੋਧ ਕਰ ਚੁੱਕੇ ਹਾਂ, ਤਾਂ ਹੀ ਹਰਿਆਣੇ ਦਾ ਕਲੇਮ ਬਣਦਾ ਹੈ। ਹੁਣ ਮੈਨੂੰ ਇਹ ਦੱਸੋ, ਗ੍ਰੈਵੀਟੇਸ਼ਨ, ਲਾਅ ਆਫ ਗ੍ਰੈਵੀਟੇਸ਼ਨ ਦੇ ਮੁਤਾਬਕ ਰਾਈਪੇਰੀਅਨ ਬਣਦਾ ਹੈਗਾ। ਕਿੱਥੇ ਰਾਵੀ, ਕਿੱਥੇ ਹਰਿਆਣਾ? ਦੋ ਦਰਿਆ ਪੈਂਦੇ ਵਿੱਚ, ਬਿਆਸ ਤੇ ਸਤਲੁਜ। ਤੁਸੀਂ ਰਾਵੀ ਦਾ ਪਾਣੀ ਬਿਆਸ ਤੇ ਸਤਲੁਜ ਤੋਂ ਟਪਾ ਕੇ ਲੈ ਆਉਂਗੇ ਇੱਧਰ ਨੂੰ? ਸੋ ਇਹ ਪ੍ਰੋਬਲਮ ਹੈ। ਪ੍ਰੋਬਲਮ ਇਹ ਵੀ ਜਿਹੜਾ ਤੁਹਾਡਾ ਤੁਸੀਂ ਮਾਲਕਾਨਾ ਹੱਕ ਹੀ ਨਹੀਂ ਮੰਗ ਰਹੇ। ਤੁਸੀਂ ਰਾਈਪੇਰੀਅਨ ਲਾਅ ਦੇ ਵਿੱਚ ਆਪਣੀ ਅੱਜ ਇਹ ਕਹਿੰਦੇ ਨੇ ਜੀ ਅਸੀਂ ਉਹ ਜੀ ਟ੍ਰਿਬਿਊਨਲ ਬਣ ਜੇ। ਟ੍ਰਿਬਿਊਨਲ ਤਾਂ ਹੈ ਨਾ ਜੇ ਤੁਸੀਂ ਕਹੋ ਬਈ ਸਾਡਾ ਹੱਕ ਹੈ ਪਰ ਅਸੀਂ ਇਹਨਾਂ ਦੇਣਾ ਚਾਹੁੰਦੇ ਹਾਂ। ਟ੍ਰਿਬਿਊਨਲ ਬਣਨਾ, ਟ੍ਰਿਬਿਊਨਲ ਦਾ ਪਾਰਟ ਬਣਨਾ, ਇਹ ਸੰਨ 86 'ਚ ਵੀ ਗਲਤੀ ਹੋਈ ਹੈ, ਇਹ ਅੱਜ ਵੀ ਗਲਤੀ ਹੋ ਰਹੀ। ਪੰਜਾਬ ਦੀਆਂ ਸਿਆਸੀ ਧਿਰਾਂ ਦੀ ਨਲਾਇਕੀ ਰਹੀ ਫਿਰ ਮੰਨਦੇ ਹੋ? 100%। ਮੈਂ ਅੱਜ ਤੁਹਾਡੇ ਚੈਨਲ ਤੁਹਾਨੂੰ ਕਹਿ ਰਿਹਾ, ਇਹ ਟ੍ਰਿਬਿਊਨਲ ਲਈ ਐਗਰੀ ਕਰਨਾ ਦੀ ਜਗ੍ਹਾ they should put a claim for the ownership of the water under riparian law। ਮਾਲਕੀ ਮੰਗਣ, ਮਾਲਕੀ ਨਹੀਂ ਮੰਗ ਰਹੇ ਇਹ। ਪੰਜਾਬ ਦੀਆਂ ਸਿਆਸੀ ਧਿਰਾਂ ਦੇ ਵਿੱਚੋਂ ਜੇ ਕਾਂਗਰਸ ਦੀ ਗੱਲ ਕਰਦੇ ਹਾਂ ਤੇ ਰਾਜਾ ਵੜਿੰਗ ਬਹੁਤ ਵੱਡੇ ਦਾਅਵੇ ਕਰਦੇ ਨੇ। ਉਹ ਕਹਿੰਦੇ ਨੇ ਕਿ ਅਸੀਂ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਆਇਆ ਇਹਦੇ ਵਿਰੋਧ ਦੇ ਵਿੱਚ ਹੈ, ਪਰ ਦੂਜੇ ਪਾਸੇ ਤੁਸੀਂ ਤੇ ਵੱਡੇ ਸਵਾਲੀਏ ਚਿੰਨ੍ਹ ਵੀ ਲਾਤੇ ਨਾ, ਜਿਹੜਾ ਇੰਦਰਾ ਗਾਂਧੀ ਦੇ ਵੱਲੋਂ ਜਿਹੜਾ ਸੀ ਕਪੂਰੀ ਦੇ ਵਿੱਚ ਟੱਕ ਲਗਾਇਆ ਗਿਆ। ਬਿਲਕੁਲ। ਬਾਦਲ ਕੇ, ਅਮਰਿੰਦਰ ਸਿੰਘ, ਸੁਰਜੀਤ ਸਿੰਘ ਬਰਨਾਲਾ, ਇਹ ਸਾਰੇ ਦੋਸ਼ੀ ਨੇ, ਸਾਰੇ ਦੋਸ਼ੀ ਨੇ। ਇਹਨਾਂ ਨੇ ਪੰਜਾਬ ਦੀਆਂ ਨਸਲਾਂ, ਪੰਜਾਬ ਨੂੰ ਉਜਾੜ ਕੇ ਸਿਰਫ ਚੀਫ ਮਿਨਿਸਟਰਸ਼ਿਪਸ ਲਈ ਰੱਖਤਾ। ਔਰ ਇਹਨਾਂ ਨੇ ਸਾਡਾ ਉਹ ਕਾਣ ਕੀਤਾ ਜਿਹਦੀਆਂ ਆਉਣ ਵਾਲੀਆਂ ਨਸਲਾਂ ਇਹਨਾਂ ਨੂੰ ਮਾਫ ਨਹੀਂ ਕਰਨਗੀਆਂ। ਔਰ ਅੱਜ ਵੀ ਤੁਹਾਨੂੰ ਮੈਂ ਕਹਿ ਰਿਹਾ, ਅੱਜ ਜੇ ਤੁਸੀਂ ਟ੍ਰਿਬਿਊਨਲ ਲਈ ਐਗਰੀ ਕਰ ਜਾਂਦੇ ਹੋ, ਤੁਹਾਡਾ ਕੋਈ ਲੁਕਿੰਗ ਬੈਕ ਨਹੀਂ ਹੋਣਾ। ਤੁਸੀਂ ਪੰਜਾਬ ਨੂੰ ਆਪਣਾ ਮਾਲਕਾਨਾ ਹੱਕ ਮੰਗਣਾ ਚਾਹੀਦਾ। ਔਰ ਮੈਂ ਆਵਾਮ ਨੂੰ ਇਹ ਕਹੂੰਗਾ ਵੀ ਇਹਦੀ ਇੱਕ ਮੂਵਮੈਂਟ ਬਣਾਓ, ਆਪਣਾ ਮਾਲਕੀ ਮੰਗੋ। ਜੇ ਤੁਸੀਂ ਮਾਲਕ, ਅੱਜ ਤੁਸੀਂ ਕਿਸੇ ਚੀਜ਼ ਦੇ ਮਾਲਕ ਹੀ ਨਹੀਂ ਹੋ, ਤੁਸੀਂ ਕਾਗਜ਼ਾਂ 'ਚ ਤੁਸੀਂ ਠੀਕ ਹੈ, ਤੁਸੀਂ ਕਹੀ ਜਾਂਦੇ ਹੋ ਗੱਲਾਂ 'ਚ ਵੀ ਅਸੀਂ ਪਾਣੀ, ਸਾਡਾ ਪਾਣੀ, ਸਾਡਾ ਪਾਣੀ। ਕਦੀ 70 ਸਾਲ 'ਚ ਕਲੇਮ ਕੀਤਾ ਵੀ ਇਹ ਸਾਡਾ? ਪੇਪਰ ਦੇ ਵਿੱਚ ਮੈਨੂੰ ਤਾਂ ਕਾਗਜ਼ ਮਿਲਿਆ ਨਹੀਂ, ਮੈਂ ਬਹੁਤ ਰਿਸਰਚ ਕੀਤੀ। ਗਵਰਨਮੈਂਟ ਨੇ, ਪੰਜਾਬ ਗਵਰਨਮੈਂਟ ਨੇ ਕਿਸੇ ਦਿਨ ਵੀ, ਮੈਂ ਤੁਹਾਨੂੰ 1947 ਤੋਂ ਲੈ ਕੇ ਅੱਜ 2023 ਤੱਕ ਲੈ ਆਇਆ, ਕਿਤੇ ਵੀ ਕਲੇਮ ਨਹੀਂ ਕੀਤਾ। ਇਹ ਰਾਈਪੇਰੀਅਨ ਲਾਅ ਦੇ ਅਗੇਂਸਟ ਓਨਰਸ਼ਿਪ ਆਫ ਵਾਟਰ ਜਦ ਤੱਕ ਕਲੇਮ ਨਹੀਂ ਕਰਦੇ ਤੁਹਾਡਾ ਕੁਛ ਨਹੀਂ ਬਣ ਸਕਦਾ। ਸੁਪਰੀਮ ਕੋਰਟ ਦੀ ਟਿੱਪਣੀ ਤੋਂ ਬਾਅਦ ਕਿਤੇ ਨਾ ਕਿਤੇ ਕੈਬਨਿਟ ਮੀਟਿੰਗ ਸੱਦੀ ਗਈ ਹੈ ਤੇ ਉਸ ਤੋਂ ਬਾਅਦ ਭਗਵੰਤ ਮਾਨ ਦੀ ਦਾਅਵੇਦਾਰੀ ਹੈ ਕਿ ਅਸੀਂ ਇਸ ਫੈਸਲੇ ਦੇ ਵਿਰੋਧ ਦੇ ਵਿੱਚ ਹਾਂ। ਕੀ ਲੱਗਦਾ ਕਿ ਆਮ ਆਦਮੀ ਪਾਰਟੀ ਸਟੈਂਡ ਲੈ ਸਕਦੀ ਹੈ? ਕੋਈ ਮੇਰੀ ਗੱਲ ਸੁਣੋ, ਗੱਲ ਇਹ ਹੈ ਵੀ ਤੁਸੀਂ ਜਦੋਂ ਤੱਕ ਦੇਖੋ, ਜਿਹੜਾ ਲਾਅ ਹੁੰਦਾ ਨਾ, ਲਾਅ ਕੁਛ ਨਹੀਂ ਹੈ, ਇੰਟਰਪ੍ਰੀਟੇਸ਼ਨ ਆਫ ਅ ਸਟੈਚੂ ਹੈ, ਠੀਕ ਹੈ। ਤੁਹਾਡੀ ਜਦੋਂ ਆਰਗੂਮੈਂਟ ਹੀ ਗਲਤ ਹੈ, ਤੁਸੀਂ ਜਿੱਤ ਹੀ ਨਹੀਂ ਸਕਦੇ। ਤੁਸੀਂ ਜੇ ਕਹੋਗੇ ਬਈ ਇਹ ਪਾਣੀ ਨੈਸ਼ਨਲ ਇੰਟਰਸਟ ਹੈ, ਸਭ ਨੂੰ ਪਾਣੀ ਮਿਲਣਾ ਚਾਹੀਦਾ, ਤੁਸੀਂ ਕਿਵੇਂ ਜਦੋਂ ਤੁਸੀਂ ਮਾਲਕ ਹੀ ਹੈ ਨਹੀਂ ਕਿਸੇ ਚੀਜ਼ ਦੇ, ਤੁਸੀਂ ਕਿਵੇਂ ਕਲੇਮ ਕਰ ਸਕਦੇ ਹੋ? ਤੁਸੀਂ ਕਹਿੰਦੇ ਹੋ ਵੀ ਜੀ ਤੁਹਾਡੀ, ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ, ਤੁਹਾਡੀ ਜ਼ਮੀਨ ਹੈ, ਕੋਈ ਵਾਹੁੰਦਾ ਸੀ, ਤੁਸੀਂ ਉਹਦੇ ਤੋਂ ਖੋਣੀ ਹੈ, ਵਾਪਸ ਲੈਣੀ ਹੈ, ਕਬਜ਼ਾ ਲੈਣਾ। ਪਹਿਲਾਂ ਮਾਲਕ ਹੋਵੋਗੇ, ਕਾਗਜ਼ਾਂ 'ਚ ਮਾਲਕ ਬੋਲੋਗੇ ਤਾਂ ਹੀ ਕਬਜ਼ਾ ਲਓਗੇ। ਤੁਸੀਂ ਇਹ ਪਾਣੀ ਦੇ ਮਾਲਕ ਹੀ ਨਹੀਂ ਹੋ ਕਿਤੇ। ਤੁਸੀਂ ਕਦੀ ਇੰਡੀਅਨ ਜੁਡੀਸ਼ੀਅਲ ਸਿਸਟਮ 'ਚ, ਇੰਡੀਅਨ ਐਗਜ਼ੈਕਟਿਵ ਸਿਸਟਮ 'ਚ ਕਦੀ ਕੋਈ ਕਾਗਜ਼ ਹੀ ਨਹੀਂ ਬਣਾਇਆ ਜਿਹਦੇ 'ਚ ਤੁਸੀਂ ਕਿਹਾ ਹੋਵੇ, ਤੁਸੀਂ ਫਾਈਟ ਕੀਤਾ ਹੋਵੇ ਔਨ ਦਾ ਓਨਰਸ਼ਿਪ ਆਫ ਵਾਟਰ। ਇੱਥੇ ਪ੍ਰੋਬਲਮ ਹੈ, ਤੁਹਾਡੀ ਆਰਗੂਮੈਂਟ ਸੀ ਗਲਤ ਹੈ। ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ, ਕਿਉਂਕਿ ਇਹਨਾਂ ਨੂੰ ਸਭ ਨੂੰ ਡਰ ਹੈ ਭਈ ਇਹ ਸਾਨੂੰ, ਮੈਂ ਤੁਹਾਨੂੰ ਨੈਸ਼ਨਲ ਇੰਟਰਸਟ ਅੱਖਰ ਯੂਜ਼ ਕਰ ਰਿਹਾ ਨਾ ਬਾਰ-ਬਾਰ, ਭਈ ਸਾਨੂੰ ਹਿੰਦੁਸਤਾਨ ਕਿਤੇ ਨਾ ਕਵੇ ਗਦਾਰ ਨੇ।
ਇਹ ਜਿਹੜੀਆਂ ਇਹਨਾਂ ਦੀਆਂ ਨੈਸ਼ਨਲ ਐਸਪੀਰੇਸ਼ਨਸ ਹੈ, ਚਾਹੇ ਬਾਦਲ ਕੇ ਬੀਜੇਪੀ ਨਾਲ ਰਲੇ ਹੋਏ ਸੀ, ਚਾਹੇ ਲੌਂਗੋਵਾਲ ਨਾਲ ਰਾਜੀਵ ਸੀ, ਜਦੋਂ ਪਹਿਲਾਂ ਵੀ ਹੋਇਆ, ਮੈਂ ਮਰਾਰਜੀ ਦੇਸਾਈ ਦੀ ਗੱਲ ਕੀਤੀ, ਉਦੋਂ ਬਾਦਲ ਜਨਤਾ ਪਾਰਟੀ। ਸੋ ਇਹ ਉਹ ਜਿਹੜਾ ਇਹਨਾਂ ਨੂੰ ਉਹ ਡਰ ਹੈ ਨਾ, ਉਹ ਇਹਨਾਂ ਨੂੰ ਪੰਜਾਬ ਦਾ ਹੱਕ ਨਹੀਂ ਲੈ ਕੇ ਦੇ ਸਕਦਾ। ਤਾਂ ਹੀ ਇਹੀ ਤਰਾਸਦੀ ਹੈ ਵੀ ਸਾਨੂੰ ਕਦੀ ਵੀ ਇਸ ਸਿਸਟਮ 'ਚੋਂ, ਇਸ ਇੰਡੀਅਨ ਕੌਨਸਟੀਟਿਊਸ਼ਨ ਦੇ ਅੰਦਰ ਪੰਜਾਬ ਨੂੰ ਪੰਜਾਬ ਦੇ ਹੱਕ ਨਹੀਂ ਮਿਲੇ, ਕਿਉਂਕਿ ਇਹ ਜਿਹੜੇ ਅੱਗੇ ਲੱਗੇ ਹੋਏ ਨੇ, ਇਹ ਲੋਕ ਸਾਰੇ ਡਰਦੇ ਨੇ, ਖੜ ਕੇ ਸਟੈਂਡ ਲੈ ਕੇ ਆਪਦਾ ਹੱਕ ਨਹੀਂ ਮੰਗਦੇ। ਕੋਰਟ ਦੇ ਫੈਸਲੇ ਤੋਂ ਬਾਅਦ ਜਿਹੜੀਆਂ ਪੰਜਾਬ ਦੀਆਂ ਵੱਡੀਆਂ ਧਿਰਾਂ ਨੇ ਜਾਂ ਜਿਹੜੇ ਪੰਜਾਬ ਪ੍ਰਸਤ ਲੋਕ ਨੇ, ਉਹਨਾਂ ਦੇ ਮਨਾਂ ਦੇ ਵਿੱਚ ਇਸ ਮਸਲੇ ਨੂੰ ਲੈ ਕੇ ਇੱਕ ਜ਼ਾਹਰ ਜੀ ਗੱਲ ਹੈ ਕਿ ਚਿੰਤਾ ਹੋਣਾ ਵੀ ਸੁਭਾਵਿਕ ਹੈ ਤੇ ਵੱਡੀ ਮਨ ਦੇ ਵਿੱਚ ਚਿੰਤਾ ਹੈ, ਤੇ ਫਿਰ ਉਹਨਾਂ ਲੋਕਾਂ ਦੇ ਕੋਲੇ ਹੱਲ ਕੀ ਹੈ, ਰਸਤਾ ਕਿਹੜਾ ਅਪਣਾ ਸਕਦੇ ਹੋ? ਦੇਖੋ, ਰਸਤਾ ਤੇ ਹੈ ਵੀ ਸਭ ਤੋਂ ਪਹਿਲਾਂ ਜਿਹੜੇ ਦਿੱਲੀ ਦੇ ਗੁਲਾਮਾਂ ਨੂੰ ਆਪਾਂ ਪਾਵਰ ਦਿੰਦੇ ਆ ਨਾ, ਪਹਿਲਾਂ ਤਾਂ ਉਹਨਾਂ ਦਾ ਬਿਸਤਰਾ ਗੋਲ ਕਰੋ। ਅਗਲਾ ਪੂਰਾ ਸਾਲ ਇਲੈਕਸ਼ਨਾਂ ਨੇ, ਚਾਹੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਚਾਹੇ ਪਾਰਲੀਮੈਂਟ ਹੈ, ਚਾਹੇ ਜ਼ਿਲ੍ਹਾ ਪਰਿਸ਼ਦ ਹੈ, ਇਹਨਾਂ ਨੂੰ ਜਦ ਤੱਕ ਜਿਹੜੇ ਨੁਮਾਇੰਦੇ ਚੁਣੇ ਹੋਏ ਨੇ ਨਾ, ਇਹਨਾਂ ਨੂੰ ਜਦੋਂ ਤੱਕ ਆਵਾਮ ਇਹ ਨਹੀਂ ਸਮਝਾਉਂਦੀ ਵੀ ਜਾਂ ਤਾਂ ਦਿੱਲੀ ਦਾ ਸਾਥ ਛੱਡ ਦਿਓ ਤੇ ਜਾਂ ਪੰਜਾਬ ਵੱਲ ਹੋ ਜਾਓ, ਉਦੋਂ ਇਲਾਵਾ ਆਪਣੇ ਕੋਲ ਰਾਹ ਕੋਈ ਨਹੀਂ ਤਾਂ ਇਹਨਾਂ ਨੇ ਤੁਹਾਡੇ ਹੱਕ, ਇਹ ਲਾਈਨ 'ਚ ਲਾ ਕੇ ਖੜੇ ਨੇ, ਲੱਗੇ ਹੋਏ ਨੇ ਦਿੱਲੀ ਦੇ ਅੱਗੇ ਤੁਹਾਡੇ ਹੱਕ ਵੇਚਣ ਨੂੰ। A to Z ਜਿੰਨੇ ਨੇ, ਇਹ ਜਿੰਨੇ ਵੱਡੇ ਲੀਡਰ ਨੇ, ਤੁਸੀਂ ਮੈਨੂੰ ਇਹ ਦੱਸ ਦਿਓ, ਇਹਨਾਂ ਨੇ ਪੰਜਾਬ ਨੂੰ ਅੱਜ ਤੱਕ ਦਿੱਲੀੋਂ ਲਿਆ ਕੇ ਕੀ ਦਿੱਤਾ? ਕਦੀ ਇਹ ਤੁਹਾਡੇ ਲਈ ਕੁਛ ਲੈ ਕੇ ਆਏ ਨੇ? ਇਹ ਤਾਂ ਵੇਚ ਆਏ ਨੇ, ਸਭ ਕੁਝ ਦੇ ਆਏ ਨੇ। ਇਹਨਾਂ ਨੇ ਤਾਂ ਗੋਡੇ ਟੇਕੇ ਹੋਏ ਨੇ। ਚਾਹੇ ਆ ਪੈਸਿਆਂ ਦਾ ਮਾਮਲਾ ਦੇਖ ਲਓ, ਇਹਨਾਂ ਨੂੰ ਤਾਂ ਇਹਨਾਂ ਦੇ ਫੰਡ ਨਹੀਂ ਦਿੰਦੇ। ਉਹ ਤਖਸਤ ਕਰਨ ਲੱਗਿਆ ਮਿੰਟ ਲਾਇਆ, GST ਕੱਟ ਕੇ ਹੱਥ ਵੱਢ ਕੇ ਆਪਣੇ ਇਕਨੋਮਿਕ ਹੱਥ ਦੇ ਦਿੱਤੇ ਉਹਨਾਂ ਨੂੰ। ਅੱਜ 70 ਸਾਲਾਂ 'ਚ, ਹਿਮਾਚਲ ਹੈ ਤੁਹਾਡੇ ਨਾਲੇ, 15 ਸਾਲ ਇਹਨਾਂ ਨੂੰ ਟੈਕਸ ਹੌਲੀਡੇ ਮਿਲੀ, ਉੱਤਰਾਖੰਡ ਨੂੰ ਮਿਲੀ। ਕਦੀ ਹਿੰਦੁਸਤਾਨ ਨੇ ਕਦੀ ਪੰਜਾਬ ਨੂੰ ਟੈਕਸ ਹੌਲੀਡੇ ਦਿੱਤੀ? ਸਾਡੇ ਹੁਕਮਰਾਨ ਸਾਡੇ ਲਈ ਲੈ ਕੇ ਕੀ ਆਏ ਨੇ ਅੱਜ ਤੱਕ? ਨਲਾਇਕੀ ਇਹਨਾਂ ਦੀ ਹੈ, ਕਿਉਂਕਿ ਇਹ ਡਰਦੇ ਨੇ, ਇਹ ਉੱਥੇ ਜਾ ਕੇ ਉਹਨਾਂ ਦੇ ਪ੍ਰਭਾਵ 'ਚ ਆ ਜਾਂਦੇ ਨੇ। ਅੱਜ ਪੰਜਾਬ ਦੇ ਜਿੰਨੇ ਮਸਲੇ ਨੇ, ਸਿੱਖਾਂ ਦੇ ਜਿੰਨੇ ਮਸਲੇ ਨੇ, ਸੁਖਬੀਰ ਸਿੰਘ ਬਾਦਲ ਬੋਲਦਾ, ਬੀਬਾ ਹਰਸਿਮਰਤ ਬੋਲਦੀ ਹੈ, ਕੋਈ ਕਾਂਗਰਸ ਦਾ MP ਬੋਲਦਾ, ਕੋਈ ਆਮ ਆਦਮੀ ਨੇ 7 ਰਾਜ ਸਭਾ 'ਚ ਬੁੱਤ ਭੇਜਦੇ ਹੈ, ਕੋਈ ਬੋਲਦਾ। ਜੇ ਆ ਇਸ਼ੂ ਚੁੱਕੇ ਨੇ ਸਾਰੇ, ਸਾਰ ਸਿਮਰਨਜੀਤ ਸਿੰਘ ਮਾਨ ਨੇ ਚੁੱਕੇ ਨੇ, ਉਦੋਂ ਇਲਾਵਾ ਕਿਸੇ ਨੇ ਨਹੀਂ ਚੁੱਕੇ। ਬਿਲਕੁਲ, ਖਾਸ ਮੁੱਦੇ ਨੂੰ ਲੈ ਕੇ ਗੱਲਬਾਤ ਕੀਤੀ ਹੈ ਤਾਂ ਜਿਸ ਤਰੀਕੇ ਦੇ ਨਾਲ ਸੁਪਰੀਮ ਕੋਰਟ ਦੀ ਟਿੱਪਣੀ ਆਈ ਹੈ, ਤੇ ਇਸ ਤੋਂ ਬਾਅਦ ਵੱਡੀ ਚਿੰਤਾ ਉਹਨਾਂ ਲੋਕਾਂ ਦੇ ਮਨਾਂ ਦੇ ਵਿੱਚ ਹੈ ਕਿ ਆਖਿਰ ਇਸ ਮਸਲੇ ਦਾ ਹੱਲ ਕੀ ਹੈ। ਕਿਤੇ ਨਾ ਕਿਤੇ ਸਰਦਾਰ ਕੁਸ਼ਲਪਾਲ ਸਿੰਘ ਮਾਨ ਨੇ ਉਹਨਾਂ ਲੋਕਾਂ ਦੇ ਉੱਪਰ ਵੀ ਵੱਡੇ ਸਵਾਲੀਆ ਚਿੰਨ੍ਹ ਲਾਏ ਨੇ, ਜਿਹੜੇ ਆਪਣੇ ਆਪ ਨੂੰ ਪੰਜਾਬ ਦੀਆਂ ਸਿਆਸੀ ਧਿਰਾਂ ਦੇ ਵਜੋਂ ਪੰਜਾਬ ਪ੍ਰਸਤ ਹੋਣ ਦਾ ਦਾਅਵਾ ਕਰਦੇ ਨੇ। ਔਰ ਮਾਨ ਸਾਹਿਬ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਲੋਕਾਂ ਦੇ ਵੱਲੋਂ ਇੱਕ ਖਾਲੀ ਢੰਡੋਰਾ ਪਿੱਟਿਆ ਜਾ ਰਿਹਾ ਹੈ। ਪਰ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਕਿ ਜਿਸ ਤਰੀਕੇ ਦੇ ਨਾਲ ਕੋਰਟ ਦੀ ਟਿੱਪਣੀ ਆਈ, ਤਾਂ ਇਸ ਤੋਂ ਬਾਅਦ ਪੰਜਾਬ ਦੇ ਲੋਕਾਂ ਦਾ ਰੁਖ ਕੀ ਹੋ ਸਕਦਾ ਹੈ, ਕਿਸ ਤਰੀਕੇ ਦੇ ਨਾਲ ਇਸ ਖਾਸ ਮਸਲੇ ਦੇ ਉੱਪਰ ਪੰਜਾਬ ਦੇ ਲੋਕ ਸਟੈਂਡ ਕਰਦੇ ਨੇ, ਕਿ ਪੰਜਾਬ ਦੀਆਂ ਧਿਰਾਂ ਕਿਸ ਤਰੀਕੇ ਦੀ ਭੂਮਿਕਾ ਨਿਭਾਉਂਦੀਆਂ ਨੇ, ਇਹ ਵੀ ਜ਼ਿਕਰਯੋਗ ਰਹੇਗਾ। ਭਵਿੱਖ ਦੇ ਵਿੱਚ ਵੀ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ।